ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 2 ਅਕਤੂਬਰ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰਜ਼ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਇਥੋਪੀਆ ਦੇ ਵਿੱਚ ਇੱਕ ਧਾਰਮਿਕ ਪ੍ਰਦਰਸ਼ਨ ਦੌਰਾਨ ਮਚੀ ਭੱਜਦੜ ਦੇ ਵਿੱਚ 52 ਦੀ ਮੌਤ। ਰਸ਼ੀਆ ਨੇ ਯੂਐਸ ਨੂੰ ਸੀਰੀਆ ਦੇ ਗਵਰਨਮੈਂਟ ਦੇ ਖਿਲਾਫ ਅਟੈਕ ਨਾ ਕਰਨ ਦੀ ਚੇਤਾਵਨੀ ਦਿੱਤੀ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਹਿਲਰੀ ਕਲਿੰਟਨ ਦੇ ਸਪੋਰਟ ਦੇ ਲਈ ਈਸਟਰਨ ਓਹਾਇਓ ਦੀ ਬੱਸ ਯਾਤਰਾ ਕੀਤੀ। ਵਾਸ਼ਿੰਗਟਨ ਡੀਸੀ ਦੇ ਵਿੱਚ ਡੋਨਲਡ ਟਰੰਪ ਦਾ ਖੁੱਲਿਆ ਨਵਾਂ ਹੋਟਲ ਹੋਇਆ ਗ੍ਰੈਫਿਟੀ ਦਾ ਸ਼ਿਕਾਰ। ਇਸ ਵਾਰ ਰਾਸ਼ਟਰਪਤੀ ਦੇ ਨਾਲ ਚੋਣਾਂ ਦੇ ਵਿੱਚ ਲੋਕ ਸੁਪਰੀਮ ਕੋਰਟ ਦੀ ਆਈਡੀਓਲੋਜੀ ਵੀ ਚੁਣਨਗੇ। ਮੈਰੀਵਾਨਾ ਦੇ ਸਬੰਧ ਦੇ ਵਿੱਚ ਪੁਲਿਸ ਹਰ ਇੱਕ 49 ਸੈਕਿੰਡ ਤੇ ਗ੍ਰਿਫਤਾਰੀ ਕਰਦੀ ਹੈ। ਹੁਣ ਖਬਰਾਂ ਵਿਸਤਾਰ ਦੇ ਨਾਲ। ਇਥੋਪੀਆ ਦੇ ਸ਼ਹਿਰ ਓਰੋਮੀਆ ਦੇ ਵਿੱਚ ਮੱਚੀ ਭੱਜਦੜ ਦੇ ਦੌਰਾਨ 52 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਥੋਪੀਆ ਦੇ ਓਰੋਮੀਆ ਸ਼ਹਿਰ ਦੇ ਵਿੱਚ ਧਾਰਮਿਕ ਤਿਉਹਾਰ ਨੂੰ ਲੈ ਕੇ ਇੱਕ ਪ੍ਰੋਟੈਸਟ ਚੱਲ ਰਿਹਾ ਸੀ, ਜਿੱਥੇ ਇਹ ਭੱਜਦੜ ਮਚ ਗਈ। ਇਸ ਭੱਜਦੜ ਦੇ ਵਿੱਚ ਕਈ ਲੋਕ ਪੁਲਿਸ ਦੇ ਦੁਆਰਾ ਛੱਡੀ ਗਈ ਅਥਰੂ ਗੈਸ ਅਤੇ ਰਬਰ ਬੁਲੇਟਸ ਤੋਂ ਬਾਅਦ ਮਾਰੇ ਗਏ। ਇਥੋਪੀਆ ਦੇ ਪ੍ਰਧਾਨ ਮੰਤਰੀ ਹਿਲ ਮਰੀਅਮ ਦਾ ਕਹਿਣਾ ਹੈ ਕਿ ਦੰਗਾ ਫੈਲਾਉਣ ਵਾਲਿਆਂ ਨੇ ਪਹਿਲਾਂ ਤੋਂ ਹੀ ਇਹ ਸਾਜ਼ਿਸ਼ ਘੜੀ ਹੋਈ ਸੀ ਅਤੇ ਜਿਸ ਦੇ ਕਾਰਨ ਇਹ ਭੱਜਦੜ ਮੱਚੀ। ਉਹਨਾਂ ਨੇ ਉਹ ਸਾਰੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸੁਰੱਖਿਆ ਬਲਾਂ ਦੁਆਰਾ ਗੋਲੀ ਚਲਾਈ ਗਈ। ਉਹਨਾਂ ਨੇ ਟੀਵੀ ਤੇ ਸੰਬੋਧਨ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਈਵਲ ਫੋਰਸਿਸ ਇਹਨਾਂ ਸਾਰੀਆਂ ਮੌਤਾਂ ਦੇ ਲਈ ਜ਼ਿੰਮੇਵਾਰ ਹਨ। ਕੁਝ ਇੱਕ ਲੋਕ ਕਹਿ ਰਹੇ ਹਨ ਕਿ ਜੋ ਪ੍ਰੋਟੈਸਟਰਜ਼ ਉੱਥੇ ਪ੍ਰੋਟੈਸਟ ਕਰਨ ਦੇ ਲਈ ਆਏ ਸਨ ਉਹ ਪੁਲਿਸ ਫੋਰਸ ਦੇ ਉੱਤੇ ਪੱਥਰ ਬੋਤਲਾਂ ਆਦਿ ਸਿੱਟ ਰਹੇ ਸਨ, ਪਰ ਕੁਝ ਇੱਕ ਲੋਕ ਕਹਿੰਦੇ ਹਨ ਕਿ ਇਹ ਪ੍ਰੋਟੈਸਟ ਸਾਰਾ ਬਿਲਕੁਲ ਸ਼ਾਂਤੀ ਦੇ ਨਾਲ ਹੋ ਰਿਹਾ ਸੀ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਥੋਪੀਆ ਦੇ ਕਈ ਖੇਤਰ ਓਰੋਮੀਆ ਅਮਹਾਰਾ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਹਨ, ਜਿੱਥੇ ਕਿ ਹੋਈ ਆਪਸੀ ਝੜਪ ਖੂਨ ਖਰਾਬੇ ਤੱਕ ਪਹੁੰਚ ਗਈ ਹੈ। ਇਸ ਤਿਉਹਾਰ ਦੇ ਉੱਤੇ ਘੱਟੋ ਘੱਟ 2 ਮਿਲੀਅਨ ਲੋਕ ਉੱਥੇ ਆਪਣੀ ਆਜ਼ਾਦੀ ਦਾ ਨਾਅਰਾ ਮਾਰਨ ਦੇ ਲਈ ਆਏ ਸਨ। ਰਸ਼ੀਆ ਨੇ ਅਮਰੀਕਾ ਨੂੰ ਸਖਤ ਵਾਰਨਿੰਗ ਦਿੰਦੇ ਹੋਏ ਕਿਹਾ ਹੈ ਕਿ ਉਹ ਸੀਰੀਆ ਦੇ ਵਿੱਚ ਸੀਰੀਅਨ ਆਰਮੀ ਅਤੇ ਸੀਰੀਆ ਦੀ ਗਵਰਨਮੈਂਟ ਦੇ ਖਿਲਾਫ ਕੋਈ ਵੀ ਅਟੈਕ ਨਾ ਕਰਨ। ਉਹਨਾਂ ਨੇ ਕਿਹਾ ਕਿ ਯੂਐਸ ਆਪਣੀ ਫੋਰਸ ਦੇ ਨਾਲ ਜੇਕਰ ਸੀਰੀਆ ਦੇ ਵਿੱਚ ਵੜਦਾ ਹੈ ਤਾਂ ਉੱਥੇ ਇੱਕ ਪਾਵਰ ਵੈਕਿਊਮ ਕ੍ਰੀਏਟ ਕਰੇਗਾ, ਜਿਸ ਨੂੰ ਕਿ ਫਿਲ ਕਰਨ ਦੇ ਲਈ ਬਾਅਦ ਦੇ ਵਿੱਚ ਅੱਤਵਾਦੀ ਅਤੇ ਹੋਰ ਲੜਾਕੇ ਆ ਜਾਣਗੇ। ਉਧਰ ਹੀ ਸੀਰੀਆ ਦੇ ਸ਼ਹਿਰ ਅਲੈਪੋ ਦੇ ਵਿੱਚ ਲਗਾਤਾਰ ਬੰਬਿੰਗ ਜਾਰੀ ਹੈ, ਜਿਸ ਦੇ ਵਿੱਚ ਆਈ ਇੱਕ ਹੋਰ ਖਬਰ ਦੇ ਮੁਤਾਬਿਕ ਹਸਪੀਟਲ ਤੇ ਹੋਈ ਬੰਬਿੰਗ ਦੇ ਦੌਰਾਨ 15 ਲੋਕ ਜ਼ਖਮੀ ਹੋ ਗਏ ਤੇ ਇੱਕ ਦੀ ਮੌਤ ਹੋ ਗਈ। ਰਸ਼ੀਆ ਦੀ ਫੋਰਨ ਮਿਨਿਸਟਰੀ ਦੀ ਸਪੋਕਸਵੂਮਨ ਮਰੀਆ ਜ਼ਕਰੋਵਾ ਨੇ ਦੱਸਿਆ ਹੈ ਕਿ ਜੇਕਰ ਯੂਐਸ ਡਮੈਸਕਸ ਅਤੇ ਸੀਰੀਅਨ ਆਰਮੀ ਦੇ ਖਿਲਾਫ ਕੋਈ ਵੀ ਅਗਰੈਸ਼ਨ ਵਾਲਾ ਸਟੈਪ ਲੈਂਦਾ ਹੈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਅਤੇ ਉਹ ਸੀਰੀਆ ਦੀ ਸ਼ਾਂਤੀ ਦੇ ਲਈ ਕਾਫੀ ਖਤਰਨਾਕ ਹੋਵੇਗਾ। ਇਸ ਤੋਂ ਪਹਿਲਾਂ ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਸੀਰੀਅਨ ਸਿਵਿਲੀਅਨਸ ਦੇ ਨਾਲ ਕੀਤੀ ਇੱਕ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਹਿਮਤੀ ਜਤਾਈ ਸੀ ਅਤੇ ਕਿਹਾ ਸੀ ਕਿ ਯੂਐਸ ਫੋਰਸਫੁਲੀ ਸੀਰੀਆ ਦੇ ਵਿੱਚ ਇੰਟਰਵੀਨ ਕਰੇਗਾ। ਸੀਰੀਆ ਦੇ ਵਿੱਚ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਦੇ ਹੀ ਨਜ਼ਰ ਆ ਰਹੇ ਹਨ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਪਣੀ ਪਤੀ ਹਿਲਰੀ ਕਲਿੰਟਨ ਦੇ ਕੈਂਪੇਨ ਦੀ ਸਪੋਰਟ ਦੇ ਲਈ ਓਹਾਇਓ ਦੇ ਵਿੱਚ ਆਉਣਗੇ। ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਹੁਣ ਜੋ ਕਿ ਆਖਰੀ ਹਫ਼ਤੇ ਚੱਲ ਰਹੇ ਹਨ, ਉਸ ਨੂੰ ਦੇਖਦੇ ਹੋਏ ਹਿਲਰੀ ਕਲਿੰਟਨ ਅਤੇ ਡੋਨਲਡ ਟਰੰਪ ਵੱਲੋਂ ਪ੍ਰਚਾਰ ਜ਼ੋਰਾਂ ਸ਼ੋਰਾਂ ਦੇ ਉੱਤੇ ਕੀਤਾ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਪ੍ਰੈਜ਼ੀਡੈਂਸ਼ੀਅਲ ਨੋਮੀਨੀ ਹਿਲਰੀ ਕਲਿੰਟਨ ਸੋਮਵਾਰ ਨੂੰ ਓਹਾਇਓ ਦਾ ਦੌਰਾ ਬੱਸ ਦੇ ਰਾਹੀਂ ਕਰਨਗੇ ਅਤੇ ਉਹ ਮਾਹੋਇਨਿੰਗ ਵੈਲੀ ਦੇ ਵਿੱਚ ਵੀ ਜਾਣਗੇ। ਓਹਾਇਓ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਦੀ ਡੈਡਲਾਈਨ 11 ਅਕਤੂਬਰ ਹੈ ਅਤੇ ਐਬਸੈਂਟੀ ਬੈਲਟ 12 ਅਕਤੂਬਰ ਤੋਂ ਸ਼ੁਰੂ ਹੋ ਜਾਣਗੇ। ਓਹਾਇਓ ਦੇ ਵਿੱਚ ਉਹ ਓਹਾਇਓ ਯੂਨੀਵਰਸਿਟੀ ਅਤੇ ਹੋਰ ਕੋਈ ਸਕੂਲ ਦੇ ਵਿੱਚ ਆਪਣੇ ਭਾਸ਼ਣ ਦੇਣਗੇ। ਉਧਰੋਂ ਪੈਰਿਸ ਦੇ ਵਿੱਚ ਹੋਈ ਹਿਲਰੀ ਕਲਿੰਟਨ ਦੀ ਫੰਡ ਰੇਜ਼ਿੰਗ ਦੀ ਇੱਕ ਇਵੈਂਟ ਦੇ ਵਿੱਚ ਸਾਬਕਾ ਰਾਸ਼ਟਰਪਤੀ ਜਾਰਜ ਐਚ ਬੁਸ਼ ਦੀ ਬੇਟੀ ਪਹੁੰਚੀ। ਜਾਰਜ ਐਚ ਬੁਸ਼ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਇਸ ਇਲੈਕਸ਼ਨ ਦੇ ਵਿੱਚ ਹਿਲਰੀ ਕਲਿੰਟਨ ਦੇ ਲਈ ਵੋਟ ਕਰਨਗੇ।
ਰਿਪਬਲਿਕਨ ਪਾਰਟੀ ਦੇ ਨੋਮੀਨੀ ਡੋਨਲਡ ਟਰੰਪ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਖੁੱਲੇ ਨਵੇਂ ਹੋਟਲ ਦੇ ਉੱਤੇ ਬਲੈਕ ਲਾਈਵਜ਼ ਮੈਟਰ ਅਤੇ ਨੋ ਜਸਟਿਸ ਨੋ ਪੀਸ ਦੀ ਗ੍ਰੈਫਿਟੀ ਕੀਤੀ ਗਈ। ਇਸ ਵਾਰ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਰੇਸ ਦਾ ਮੁੱਦਾ ਕਾਫੀ ਉੱਠ ਰਿਹਾ ਹੈ ਅਤੇ ਇਹਨਾਂ ਰੇਸ਼ੀਅਲ ਪ੍ਰੈਜ਼ੀਡੈਂਸ਼ੀਅਲ ਕੰਟੈਸਟ ਦੇ ਵਿੱਚ ਹਿਲਰੀ ਕਲਿੰਟਨ ਜੋ ਕਿ ਬਲੈਕ ਲਾਈਵਜ਼ ਮੈਟਰ ਦੇ ਪ੍ਰੋਟੈਸਟਰਸ ਨੂੰ ਮਿਲੀ ਅਤੇ ਉਸਨੇ ਉੱਥੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਕਾਫੀ ਜ਼ਿਆਦਾ ਰੇਸਿਸਟ ਹਨ ਅਤੇ ਉਹਨਾਂ ਦੇ ਅੱਧੇ ਤੋਂ ਜ਼ਿਆਦਾ ਸਪੋਰਟਰਸ ਵੀ ਰੇਸਿਸਟ ਹਨ। ਉਧਰੋਂ ਡੋਨਲਡ ਟਰੰਪ ਨੇ ਪਹਿਲਾਂ ਹੀ ਰੇਸ਼ੀਅਲ ਟੈਂਸ਼ਨ ਅਫਰੀਕਨ ਅਮਰੀਕਨ ਲੋਕਾਂ ਦਾ ਕ੍ਰਾਈਮ ਸਟੈਟਿਸਟਿਕਸ ਟਵੀਟ ਦੇ ਜ਼ਰੀਏ ਸ਼ੇਅਰ ਕਰਕੇ ਵਧਾ ਦਿੱਤੀ। ਉਹਨਾਂ ਨੇ ਕਿਹਾ ਕਿ ਅਫਰੀਕਨ ਅਮਰੀਕਨ ਲੋਕ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਰਹਿੰਦੇ ਹਨ। ਉਧਰੋਂ ਹਿਲਰੀ ਕਲਿੰਟਨ ਲਗਾਤਾਰ ਅਫਰੀਕਨ ਅਮਰੀਕਨ ਵੋਟਰਸ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਲੱਗੀ ਹੋਈ ਹੈ। ਉਹਨਾਂ ਨੇ ਅਫਰੀਕਨ ਅਮਰੀਕਨ ਦੀ ਇੱਕ ਇਵੈਂਟ ਦੇ ਵਿੱਚ ਦਿੱਤੇ ਭਾਸ਼ਣ ਦੇ ਵਿੱਚ ਕਿਹਾ ਕਿ ਉਹ ਇੱਕ ਗ੍ਰੈਂਡ ਮਦਰ ਹਨ ਅਤੇ ਸਾਰੀਆਂ ਗ੍ਰੈਂਡ ਮਦਰਸ ਵਾਂਗੂ ਆਪਣੇ ਗ੍ਰੈਂਡ ਚਿਲਡਰਨ ਦੀ ਸੇਫਟੀ ਅਤੇ ਸਿਕਿਉਰਿਟੀ ਦੇ ਲਈ ਚਿੰਤਿਤ ਹਨ। ਪਰ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਇਹ ਚਿੰਤਾਵਾਂ ਅਫਰੀਕਨ ਅਮਰੀਕਨ ਗ੍ਰੈਂਡ ਮਦਰਸ ਦੇ ਜਿਹੀਆਂ ਨਹੀਂ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਗ੍ਰੈਂਡ ਚਿਲਡਰਨ ਦੇ ਲਈ ਅਤੇ ਉਹਨਾਂ ਦੀ ਸੁਰੱਖਿਆ ਅਤੇ ਸੇਫਟੀ ਦੇ ਲਈ ਕਾਫੀ ਜ਼ਿਆਦਾ ਡਰ ਲੱਗਿਆ ਰਹਿੰਦਾ ਹੈ। ਇਸ ਵਾਰ ਜਨਤਾ ਰਾਸ਼ਟਰਪਤੀ ਦੇ ਨਾਲ-ਨਾਲ ਸੁਪਰੀਮ ਕੋਰਟ ਦੀ ਆਈਡੀਓਲੋਜੀ ਵੀ ਆਪਣੀਆਂ ਚੋਣਾਂ ਦੇ ਰਾਹੀਂ ਤੈਅ ਕਰੇਗੀ, ਕਿਉਂਕਿ ਇਸ ਸਮੇਂ ਸੁਪਰੀਮ ਕੋਰਟ ਦੀ 9 ਬੈਂਚ ਵਾਲੀ ਕਮੇਟੀ ਤੇ ਇੱਕ ਜਗ੍ਹਾ ਖਾਲੀ ਹੈ ਅਤੇ ਬਾਕੀ ਬਚੇ 8 ਸੁਪਰੀਮ ਕੋਰਟ ਦੇ ਜੱਜ, ਜਿਨ੍ਹਾਂ ਦੇ ਵਿੱਚੋਂ ਕਿ 4 ਕੰਜ਼ਰਵੇਟਿਵ ਪਾਰਟੀ ਦੇ ਵੱਲ ਝੁਕਾਵ ਰੱਖਦੇ ਹਨ ਅਤੇ 4 ਡੈਮੋਕ੍ਰੈਟਿਕ ਪਾਰਟੀ ਦੇ ਵੱਲ ਝੁਕਾਵ ਰੱਖਦੇ ਹਨ। ਹੁਣ ਸੁਪਰੀਮ ਕੋਰਟ ਬਰਾਬਰ ਦੋਨਾਂ ਪਾਰਟੀਆਂ ਦੇ ਵਿਚਕਾਰ ਵੰਡੀ ਹੋਈ ਹੈ, ਕਿਉਂਕਿ ਇਸ ਵਾਰ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਸੈਨੇਟ ਨੇ 9ਵੇਂ ਜੱਜ ਦੀ ਨਿਯੁਕਤੀ ਨਹੀਂ ਕਰਨ ਦਿੱਤੀ। ਸੋ ਹੁਣ ਜੋ ਵੀ ਨਵਾਂ ਰਾਸ਼ਟਰਪਤੀ ਆਵੇਗਾ ਉਹ ਸੁਪਰੀਮ ਕੋਰਟ ਦੇ ਵਿੱਚ 9ਵੇਂ ਜੱਜ ਦੀ ਨਿਯੁਕਤੀ ਕਰੇਗਾ। ਜੇਕਰ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਜਿੱਤਦਾ ਹੈ ਤਾਂ ਉਹ ਰਿਪਬਲਿਕਨ ਜੱਜ ਸੁਪਰੀਮ ਕੋਰਟ ਦੇ ਵਿੱਚ ਲਿਆ ਕੇ ਇੱਕ ਵਾਰ ਫਿਰ ਸੁਪਰੀਮ ਕੋਰਟ ਦੇ ਵਿੱਚ 5-4 ਦੇ ਨਾਲ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਕਰੇਗਾ ਅਤੇ ਜੇਕਰ ਹਿਲਰੀ ਕਲਿੰਟਨ ਇਹ ਚੋਣਾਂ ਜਿੱਤਦੀ ਹੈ ਤਾਂ ਇੱਕ ਲਿਬਰਲ ਜੱਜ ਲਿਆ ਕੇ ਉਹ 1970 ਤੋਂ ਬਾਅਦ ਪਹਿਲੀ ਵਾਰ ਸੁਪਰੀਮ ਕੋਰਟ ਦੇ ਵਿੱਚ 5 ਜੱਜ ਲਿਬਰਲ ਕਰਨ ਦੇ ਵਿੱਚ ਕਾਮਯਾਬ ਹੋ ਜਾਏਗੀ। ਜੇ ਅਜਿਹਾ ਹੁੰਦਾ ਹੈ ਤਾਂ 1970 ਤੋਂ ਬਾਅਦ ਪਹਿਲੀ ਵਾਰ ਸੁਪਰੀਮ ਕੋਰਟ ਦੇ ਵਿੱਚ ਬਹੁਤਾਤ ਲਿਬਰਲ ਜੱਜਾਂ ਦੀ ਹੋਵੇਗੀ। ਉਹਨੇ ਸਮੇਂ ਦੇ ਲਈ 8 ਜੱਜਾਂ ਵਾਲੀ ਇਸ ਕੋਰਟ ਨੇ ਕਈ ਛੋਟੇ ਕੇਸਾਂ ਦੇ ਉੱਤੇ ਲਗਾਤਾਰ ਹੁਣ ਫੈਸਲਾ ਸੁਣਾਉਣਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਕਿ ਮੈਰੀਜੁਆਨਾ ਦੇ ਹੱਕ ਦੇ ਵਿੱਚ ਲਗਭਗ ਹਰੇਕ ਸਟੇਟ ਹੁਣ ਉਸ ਨੂੰ ਲੀਗਲ ਕਰਨ ਜਾ ਰਹੀ ਹੈ, ਪਰ ਅੱਜ ਵੀ ਮੈਰੀਜੁਆਨਾ ਨੂੰ ਲੈ ਕੇ ਪੁਲਿਸ ਕਾਫੀ ਗ੍ਰਿਫਤਾਰੀਆਂ ਕਰਦੀ ਹੈ। ਨਵੇਂ ਰਿਲੀਜ਼ ਕੀਤੇ ਗਏ ਇੱਕ ਕ੍ਰਾਈਮ ਡੇਟਾ ਦੇ ਮੁਤਾਬਿਕ ਹਰ ਇੱਕ 49 ਸੈਕਿੰਡ ਦੇ ਉੱਤੇ ਮੈਰੀਜੁਆਨਾ ਦੇ ਸਬੰਧ ਦੇ ਵਿੱਚ ਪੁਲਿਸ ਇੱਕ ਗ੍ਰਿਫਤਾਰੀ ਕਰਦੀ ਹੈ ਅਤੇ ਫੜੇ ਗਏ 10 ਦੇ ਵਿੱਚੋਂ 9 ਲੋਕ ਸਿਰਫ ਉਸ ਨੂੰ ਵਰਤਣ ਦੇ ਲਈ ਲੈ ਕੇ ਆਏ ਹੁੰਦੇ ਹਨ ਅਤੇ ਬਾਕੀ ਇੱਕ ਉਸ ਨੂੰ ਸੇਲ ਜਾਂ ਫਿਰ ਪੈਦਾ ਕਰਨ ਦੇ ਲਈ ਫੜਿਆ ਜਾਂਦਾ ਹੈ। ਇਹ ਨਵੇਂ ਨੰਬਰ ਠੀਕ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਕਿ 9 ਸਟੇਟਸ ਇਸ ਵਾਰ ਹੋਣ ਵਾਲੀਆਂ ਚੋਣਾਂ ਦੇ ਵਿੱਚ ਪ੍ਰੋਪੋਜੀਸ਼ਨ ਦੇ ਉੱਤੇ ਵੋਟ ਪਾਉਣਗੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਸਟੇਟਸ ਦੇ ਵਿੱਚ ਮੈਰੀਜੁਆਨਾ ਨੂੰ ਲੀਗਲ ਕੀਤਾ ਜਾਏਗਾ। ਇਹਨਾਂ ਸਟੇਟਸ ਦੇ ਵਿੱਚ ਕੈਲੀਫੋਰਨੀਆ, ਮੈਸੇਚੂਸੇਟਸ, ਐਰੀਜ਼ੋਨਾ, ਨਿਵਾਡਾ, ਮੇਨ ਸ਼ਾਮਿਲ ਹਨ। ਮੈਡੀਕਲ ਮੈਰੀਜੁਆਨਾ ਵਾਸ਼ਿੰਗਟਨ ਡੀਸੀ ਸਮੇਤ US ਦੀਆਂ 25 ਸਟੇਟਸ ਦੇ ਵਿੱਚ ਲੀਗਲ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 68 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 55 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸਟਾਕਟਨ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਮੋਡੈਸਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਟਰਕੀ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਊਥ ਲੇਕ ਟਾਓ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਸੀਐਟਲ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਨਿਊਯਾਰਕ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 62 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 37 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ
ਵਿੱਚ 15 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 17 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 17 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 18 ਡਿਗਰੀ ਸੈਲਸੀਅਸ ਆਈ ਹੈ ਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦਵਾਂਗੇ ਜੀ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।